मैनू नहीं पता कि मैं कित्थों शुरू करा। मेरे मन में कई सवाल ने। मैं पहला से बैठ जाइए। हाँ हाँ, क्यों नहीं। ਉਹ ਪੂਰਬੀ ਚੁੱਕੀਆਂ ਬਹੁਤ ਸਾਰੇ ਯਾਤਰੀ ਪ੍ਰਚਾਰਕ ਆਪਣੀ ਭਾਸ਼ਾ ਤੇ ਲਹਿਜੇ ਨਾਲ ਲੋਕਾਂ ਦੀ ਭੀੜ ਨੂੰ ਇਕੱਠਾ ਕਰਨ ਵਿੱਚ ਸਫਲ ਹੋਏ ਹਨ। मैं पिछले कुछ सालों दौरान उन्हां विचों कुछ बारे सुनिया है। ਤਾਂ ਤੁਸੀਂ ਉਹਨਾਂ ਵਰਗਿਆਂ ਨੂੰ ਜਾਣਦੇ ਹੋ, ਪਰ ਮੈਂ ਕਦੇ ਕਿਸੇ ਨੂੰ ਇੱਕ ਅਧਰੰਗੀ ਨੂੰ ਇਹ ਆਖਦੇ ਨਹੀਂ ਸੁਣਿਆ ਕਿ ਉੱਠ ਅਤੇ ਚੱਲ, ਤੇ ਅਜਿਹਾ ਅਸਲ ਵਿੱਚ ਹੋ ਵੀ ਗਿਆ ਹੋਵੇ। ਤਾਂ ਤੁਸੀਂ ਕਿਸ ਸਿੱਟੇ ਤੇ ਪਹੁੰਚੇ ਹੋ? ਮੈਨੂੰ ਲੱਗਦਾ ਹੈ ਕਿ ਇਹ ਕੰਮ ਤੁਹਾਡੇ ਇਕੱਲੇ ਦਾ ਨਹੀਂ ਹੈ। ਜੋ ਚਿੰਨ ਚਮਤਕਾਰ ਤੁਸੀਂ ਕਰ ਸਕਦੇ ਹੋ, ਕੋਈ ਨਹੀਂ ਕਰ ਸਕਦਾ ਜੇ ਉਸ ਵਿੱਚ ਪਰਮੇਸ਼ਰ ਨਾ ਹੋਵੇ। ਇਹ ਸਿਰਫ ਤੇ ਸਿਰਫ ਉਹੀ ਕਰ ਸਕਦਾ ਹੈ ਜਿਸ ਨੂੰ ਪਰਮੇਸ਼ਰ ਨੇ ਕੱਲਿਆ ਹੈ। ਤੇ ਇਸ ਵਿਸ਼ਵਾਸ ਬਾਰੇ ਪ੍ਰਾਰਥਨਾ ਕਰਦਾ ਕੀ ਵਿਚਾਰ ਹੈ? ਇਸ ਲਈ ਅਸੀਂ ਇੰਨੀ ਰਾਤ ਨੂੰ ਇੱਥੇ ਹਾਂ। ਤਾਂ ਹੋਰ ਪੁੱਛੋ। ਤੁਸੀਂ ਸਾਨੂੰ ਇੱਥੇ ਕੀ ਦਿਖਾਉਣ ਆਏ ਹੋ? ਇੱਕ ਰਾਜ। ਤੁਹਾਨੂੰ ਦੱਸ ਦਿਆਂ ਕਿ ਸਾਡੇ ਹਾਕਮਾਂ ਨੂੰ ਇਸੇ ਗੱਲ ਦੀ ਚਿੰਤਾ ਹੋ ਰਹੀ ਹੈ। ਨਹੀਂ, ਇਹ ਅਜਿਹਾ ਰਾਜ ਨਹੀਂ ਹੈ। ਤਾਂ ਫਿਰ ਇੱਕ ਅਜਿਹਾ ਰਾਜ ਜਿਸ ਨੂੰ ਮਨੁੱਖ ਉਦੋਂ ਤੱਕ ਨਹੀਂ ਦੇਖ ਸਕਦਾ ਜਦੋਂ ਤੱਕ ਉਹ ਨਵਾਂ ਜਨਮ ਨਹੀਂ ਲੈ ਲੈਂਦਾ। ਨਵਾਂ ਜਨਮ? ਹਾਂ। ਤੁਹਾਡਾ ਮਤਲਬ ਹੈ ਕਿ ਇੱਕ ਨਵੇਂ ਜੀਵਾਂ ਚਾਹੇ ਗੈਰ ਯਹੂਦੀਆਂ ਦਾ ਯਹੂਦੀ ਬਣਨਾ? ਨਹੀਂ ਨਹੀਂ, ਮੈਂ ਇਸ ਬਾਰੇ ਗੱਲ ਨਹੀਂ ਕਰ ਰਿਹਾ। ਤਾਂ ਇਹ ਨਵਾਂ ਜਨਮ ਕੀ ਹੈ? मैं उम्मीद करता है मतलब दोबारा गर्भ में जाना नहीं है, क्योंकि ये मेरे लिए बहुत बड़ी समस्या है। मेरी मां मर चुकी है। रब दी आत्मा नूं शांति देवे। मैं तुहानू सच सच आखदा कि जब तक कोई मनुख जल ते आत्मा तो ना जन्म ले, वो परमेश्वर दे राज विच दाखिल नहीं हो सकता। जेड़ा शरीर तो जम्मिया वो शरीर, अते जेड़ा आत्मा तो जम्मिया वो आत्मा है। ये तुहाडा आत्मा ही है, तुहाडा आत्मा जिसका नवा जन्म होना जरूरी है। ਇਹ ਗੱਲਾਂ ਕਿਵੇਂ ਹੋ ਸਕਦੀਆਂ ਨੇ? ਤੁਸੀਂ ਵੀ ਇਜ਼ਰਾਈਲ ਦੇ ਗੁਰੂ ਹੋ ਕੇ ਨਹੀਂ ਸਮਝਦੇ? ਮੈਂ ਕੋਸ਼ਿਸ਼ ਕਰ ਰਿਹਾ ਨਬੀ। ਮੈਨੂੰ ਪਤਾ ਹੈ, ਮੈਨੂੰ ਪਤਾ ਹੈ ਕਿ ਤੁਸੀਂ ਇਹ ਸੁਣਦੇ ਹੋ। ਕੀ ਸੁਣੋ। ਤੁਸੀਂ ਕੀ ਸੁਣਿਆ? ਹਵਾ। ਤੁਸੀਂ ਕਿਵੇਂ ਜਾਣਦੇ ਹੋ ਕਿ ਇਹ ਹਵਾ ਹੈ? ਮੈਂ ਇਸ ਨੂੰ ਮਹਿਸੂਸ ਕਰ ਸਕਦਾ ਤੇ ਇਹਦੀ ਆਵਾਜ਼ ਸੁਣ ਸਕਦਾ। ਕਿ ਤੁਸੀਂ ਜਾਣਦੇ ਹੋ ਕਿ ਕਿਸ ਦਿਸ਼ਾ ਤੋਂ ਆ ਰਹੀ ਹੈ? ਨਹੀਂ। ਤੇ ਕਿਸ ਦਿਸ਼ਾ ਵਿੱਚ ਜਾ ਰਹੀ ਹੈ? ਨਹੀਂ। ਇਹੋ ਹੀ ਆਤਮਾ ਦਾ ਨਵਾਂ ਜਨਮ ਹੋਣਾ ਹੈ। ਆਤਮਾ ਦੇ ਕੰਮ ਕਰਨ ਦਾ ਤਰੀਕਾ ਤੁਹਾਡੇ ਲਈ ਇੱਕ ਭੇਦ ਹੋ ਸਕਦਾ ਹੈ, ਤੇ ਭਾਵੇਂ ਤੁਸੀਂ ਆਤਮਾ ਨੂੰ ਨਹੀਂ ਦੇਖ ਸਕਦੇ, ਪਰ ਤੁਸੀਂ ਇਸ ਦੇ ਪ੍ਰਭਾਵ ਨੂੰ ਮਹਿਸੂਸ ਕਰ ਸਕਦੇ ਹੋ। ਮੇਰਾ ਮਨ ਇਹ ਸੋਚ ਕੇ ਦੁਖੀ ਹੁੰਦਾ ਕਿ ਇਹ ਸ਼ਬਦ ਸ਼ਰਾਂ ਦੇ ਉਪਦੇਸ਼ਕਾਂ ਵਿੱਚ ਕਿੰਨੀ ਵੱਡੀ ਹਲਚਲ ਪੈਦਾ ਕਰਨਗੇ। ਹਾਂ, ਅਤੇ ਮੈਨੂੰ ਹੋਰ ਉਮੀਦ ਨਹੀਂ ਹੈ। ਮੈਂ ਉਹ ਬੋਲਦਾ ਹਾਂ ਜੋ ਮੈਂ ਜਾਣਦਾ ਅਤੇ ਜੋ ਮੈਂ ਦੇਖਿਆ ਹੈ, ਅਤੇ ਧਰਮ ਦੇ ਆਗੂ ਇਸ ਨੂੰ ਨਹੀਂ ਮੰਨਦੇ ਹਨ। ਇਸ ਨੂੰ ਮੰਨਣਾ ਔਖਾ ਹੈ। ਜਦੋਂ ਮੈਂ ਤੁਹਾਨੂੰ ਸੰਸਾਰੀ ਗੱਲਾਂ ਦੱਸੀਆਂ ਤੇ ਤੁਸੀਂ ਵਿਸ਼ਵਾਸ ਨਾ ਕੀਤਾ, ਫਿਰ ਤੁਸੀਂ ਸੁਰਗੀ ਗੱਲਾਂ ਤੇ ਵਿਸ਼ਵਾਸ ਕਿਵੇਂ ਕਰੋਗੇ? ਮੈਨੂੰ ਤੁਹਾਡੇ ਸ਼ਬਦਾਂ ਤੇ ਵਿਸ਼ਵਾਸ ਹੈ। ਮੈਨੂੰ ਡਰ ਹੈ ਕਿ ਤੁਹਾਨੂੰ ਅਜਿਹੇ ਹੋਰ ਸ਼ਬਦ ਕਹਿਣ ਦਾ ਮੌਕਾ ਨਹੀਂ ਮਿਲੇਗਾ। ਤੁਹਾਨੂੰ ਇਸ ਤੋਂ ਪਹਿਲਾਂ ਹੀ ਚੁੱਪ ਕਰਾ ਦਿੱਤਾ ਜਾਵੇਗਾ। ਮੈਂ ਇੱਥੇ ਸ਼ਬਦ ਬੋਲਣ ਤੋਂ ਵੱਧ ਕੇ ਕੁਝ ਕਰਨ ਲਈ ਆਇਆ ਹਾਂ ਨਿਕੋਦੇਮੁਸ। ਹੋਰ ਚਮਤਕਾਰ? ਹਾਂ, ਪਰ ਉਸ ਤੋਂ ਵੀ ਵੱਧ ਕੇ ਕੁਝ। ਕਿ ਤੁਹਾਨੂੰ ਯਾਦ ਹੈ ਕਿ ਜਦੋਂ ਇਜ਼ਰਾਈਲ ਦੀ ਸੰਤਾਨ ਨੇ ਪਾਰਾਨ ਦੇ ਜੰਗਲ ਵਿੱਚ ਪਰਮੇਸ਼ਰ ਅਤੇ ਮੂਸਾ ਦੇ ਵਿਰੁੱਧ ਸ਼ਿਕਾਇਤ ਕੀਤੀ ਸੀ? ਹਾਂ, ਉਹ ਮਿਸਰ ਵਾਪਸ ਆਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਉਸ ਮੰਨਾ ਨੂੰ ਬੁਰੇ ਸ਼ਬਦ ਬੋਲੇ ਜੋ ਪਰਮੇਸ਼ਰ ਨੇ ਭੇਜਿਆ ਸੀ। ਅਤੇ ਫਿਰ ਸੱਪਾਂ ਨੇ ਉਹਨਾਂ ਨੂੰ ਡੰਗਿਆ ਤੇ ਉਹ ਮਰ ਰਹੇ ਸਨ। ਪਰ ਪਰਮੇਸ਼ਰ ਨੇ ਉਹਨਾਂ ਦੀ ਚੰਗਾਈ ਲਈ ਇੱਕ ਰਾਹ ਪ੍ਰਦਾਨ ਕੀਤਾ। ਮੂਸਾ ਨੇ ਉਜਾੜ ਵਿੱਚ ਇੱਕ ਪਿੱਤਲ ਦੇ ਸੱਪ ਨੂੰ ਡੰਡੇ ਉੱਤੇ ਟੰਗਿਆ ਅਤੇ ਲੋਕਾਂ ਨੂੰ ਬਸ ਇਸ ਵੱਲ ਵੇਖਣ ਦੀ ਲੋੜ ਸੀ। ਇਸ ਤਰ੍ਹਾਂ ਹੀ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇਗਾ, ਤਾਂ ਜੋ ਹਰ ਕੋਈ ਜਿਹੜਾ ਉਸ ਵਿੱਚ ਵਿਸ਼ਵਾਸ ਕਰਦਾ ਹੈ ਉਸ ਦੀਪਕ ਜੀਵਨ ਪਾਏ। ਸਾਡੇ ਲੋਕ ਸੱਪ ਦੇ ਡੰਗਣ ਦੇ ਨਾਲ ਨਹੀਂ ਮਰ ਰਹੇ, ਉਹ ਇਸ ਵੇਲੇ ਕਰਜ਼ੇ ਤੇ ਤਸ਼ੱਦਦ ਦੇ ਨਾਲ ਮਰ ਰਹੇ ਨੇ। ਮਾਫ ਕਰਨਾ, ਨਿਰਾਸ਼ ਕਰਨ ਲਈ। ਪਰ ਮੈਂ ਲੋਕਾਂ ਨੂੰ ਰੋਮ ਤੋਂ ਛੁਟਕਾਰਾ ਦੇਣ ਲਈ ਨਹੀਂ ਆਇਆ। ਤਾਂ ਫਿਰ ਕਿਸ ਤੋਂ? ਪਾਪ ਤੋਂ, ਆਤਮਾ
ਆਤਮਕ ਮੌਤ ਤੋਂ। ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਤੇ ਵਿਸ਼ਵਾਸ ਕਰੇ ਨਾਸ ਨਾ ਹੋਵੇ ਪਰ ਸਦੀਵਕ ਜਿਉਣ ਪਾਵੇ। ਮਤਲਬ ਰੋਮ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ? ਇਹਦਾ ਸੰਬੰਧ ਸਿਰਫ ਪਾਪ ਨਾਲ ਹੈ। ਪਰਮੇਸ਼ਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ, ਸਗੋਂ ਇਸ ਲਈ ਜੋ ਜਗਤ ਉਸ ਦੇ ਰਾਹੀਂ ਬਚਾਇਆ ਜਾਵੇ। ਇਹ ਮੂਸਾ ਦੇ ਡੰਡੇ ਉੱਤੇ ਟੰਗੇ ਸੱਪ ਵਾਂਗ ਆਸਾਨ ਹੈ। ਜਿਹੜਾ ਉਸ ਤੇ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ ਹੈ। ਕਿ ਤੂੰ ਪਹਿਲਾਂ ਕਦੇ ਅਜਿਹਾ ਕੁਝ ਸੁਣਿਆ? ਜਦੋਂ ਮੈਂ ਲਿਲਿਤ ਨੂੰ ਮਿਲਿਆ, ਮਰੀਮ ਉਸ ਦਿਨ, ਮੈਂ ਆਪਣੀ ਪਤਨੀ ਦੇ ਚੇਲਿਆਂ ਨੂੰ ਕਿਹਾ ਕਿ ਕੋਈ ਵੀ ਇਸ ਨੂੰ ਠੀਕ ਨਹੀਂ ਕਰ ਸਕਦਾ, ਸਿਰਫ ਪਰਮੇਸ਼ਰ ਹੀ ਉਸ ਨੂੰ ਠੀਕ ਕਰ ਸਕਦਾ ਸੀ। ਤੇ ਫਿਰ ਮੈਂ ਉਸ ਨੂੰ ਇਹ ਕਿਹਾ, ਉਹ ਚੰਗੀ ਸੀ ਤੇ ਉਸ ਨੂੰ ਚੰਗਾ ਕਰਨ ਵਾਲੇ ਤੁਸੀਂ ਸੀ। ਮੈਂ ਸਾਰੀ ਉਮਰ ਸੋਚਦਾ ਰਿਹਾ ਕਿ ਮੈਂ ਕਦੇ ਇਹ ਦਿਨ ਵੇਖ ਵੀ ਪਾਵਾਂਗਾ ਕਿ ਨਹੀਂ। ਮੇਰੇ ਪਿੱਛੇ ਆਓ ਤੇ ਤੁਸੀਂ ਹੋਰ ਵੀ ਦੇਖੋਗੇ। ਤੁਹਾਡੇ ਪਿੱਛੇ ਮੇਰੇ ਅਤੇ ਮੇਰੇ ਚੇਲਿਆਂ ਨਾਲ ਆਓ। ਅਸੀਂ 2 ਦਿਨਾਂ ਬਾਅਦ ਕਫਰਨਾਹੂਮ ਤੋਂ ਜਾਵਾਂਗੇ। ਮੇਰੇ ਨਾਲ ਉਸ ਰਾਜ ਨੂੰ ਵੇਖੋ ਜੋ ਮੈਂ ਇਸ ਸੰਸਾਰ ਵਿੱਚ ਲਿਆ ਰਿਹਾ। ਪਰ ਮੈਂ ਨਹੀਂ। ਤੁਹਾਡਾ ਜਨਰਲ ਅਸੈਂਬਲੀ ਵਿੱਚ ਇੱਕ ਅਹੁਦਾ ਹੈ, ਤੁਹਾਡਾ ਇੱਕ ਪਰਿਵਾਰ ਹੈ, ਤੁਸੀਂ ਬਜ਼ੁਰਗ ਹੋ ਰਹੇ ਹੋ। ਮੈਂ ਸਮਝਦਾ, ਪਰ ਮੇਰਾ ਸੱਦਾ ਅਜੇ ਵੀ ਖੁੱਲਾ ਹੈ। ਇਹ ਸੱਦਾ ਕਿਸ ਲਈ ਹੈ? ਇੱਕ ਮੁਸਾਫਿਰ ਦੀ ਜ਼ਿੰਦਗੀ ਜਿਉਣ ਲਈ, ਇਹ ਭੁੱਲ ਜਾਣ ਲਈ ਕਿ ਮੈਂ ਕੌਣ ਹਾਂ। ਹਾਂ, ਇਹ ਸੱਚ ਹੈ। ਬਹੁਤ ਕੁਝ ਹੈ ਜੋ ਤੁਹਾਨੂੰ ਛੱਡਣਾ ਪਏਗਾ, ਪਰ ਜੋ ਤੁਹਾਨੂੰ ਮਿਲੇਗਾ ਉਹ ਇਸ ਤੋਂ ਬਹੁਤ ਵੱਡਾ ਹੈ ਅਤੇ ਅਨੰਤ ਹੈ। ਕਿ ਇਹ ਤੁਹਾਡੇ ਨਵੇਂ ਜਨਮ ਦੇ ਪਿਤਾ ਵਿੱਚੋਂ ਇੱਕ ਹੋਰ ਭੇਤ ਹੈ? ਹਾਂ, ਹੋ ਸਕਦਾ ਹੈ। ਮੈਂ ਜਾਣਦਾ ਹਾਂ ਕਿ ਵਿਦਵਾਨਾਂ ਲਈ ਭੇਦ ਆਸਾਨ ਨਹੀਂ ਹਨ। ਇਸ ਬਾਰੇ ਸੋਚਣਾ ਠੀਕ ਹੈ। ਆਪਣਾ ਸਮਾਂ ਲਵੋ। 5ਵੇਂ ਦਿਨ ਦੀ ਸਵੇਰ ਨੂੰ ਅਸੀਂ ਰਵਾਨਾ ਹੋਵਾਂਗੇ ਅਤੇ ਅਸੀਂ ਸਵੇਰ ਵੇਲੇ ਦੱਖਣੀ ਹਿੱਸੇ ਵਿੱਚ ਖੂਹ ਤੇ ਮਿਲਾਂਗੇ। ਤਾਂ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਪਰਮੇਸ਼ਰ ਦਾ ਰਾਜ ਸੱਚਮੁੱਚ ਆ ਰਿਹਾ ਹੈ? ਤੁਹਾਡਾ ਮਨ ਤੁਹਾਨੂੰ ਕੀ ਕਹਿੰਦਾ ਹੈ? ਮੇਰਾ ਦਿਲ ਇਸ ਵੇਲੇ ਭਰ ਗਿਆ ਡਰ ਦੇ ਨਾਲ ਵੀ ਤੇ ਹੈਰਾਨੀ ਨਾਲ ਵੀ। ਤੇ ਉਹ ਮੈਨੂੰ ਸਿਰਫ ਇਹੀ ਕਹਿ ਰਿਹਾ ਕਿ ਮੈਂ ਇਸ ਵੇਲੇ ਪਵਿੱਤਰ ਧਰਤੀ ਤੇ ਖੜਾ। ਜਾਂ ਪਵਿੱਤਰ ਛੱਤ ਤੇ। ਮੈਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਆਓਗੇ ਨਿਕੋਦੇਮੁਸ। ਤੁਹਾਨੂੰ ਇਹ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕੀ ਕਰ ਰਹੇ ਹੋ? ਪੁੱਤਰ ਨੂੰ ਚੁੱਪੋ। ਅਜੇ ਨਾ ਹੋਵੇ ਕਿ ਉਹ ਕ੍ਰੋਧ ਵਿੱਚ ਆਵੇ ਤੇ ਤੁਸੀਂ ਰਾਹ ਵਿੱਚ ਹੀ ਨਾ ਸੋ ਜਾਓ। ਧੰਨ ਹਨ ਉਹ ਜਿਹੜੇ ਉਸ ਵਿੱਚ ਬਣਾ ਲੈਂਦੇ ਹਨ।